ਹੋ ਦਿਲ ਢੋਲਾ ਓਏ ਤਾਂਗ ਤੇਰੀ ਵਿੱਚ ਰਹਿੰਦਾ ਓਏ ਇੱਕ ਵਾਰੀ ਮਿਲ ਢੋਲਾ। बिस्मिल्लाहिर्रहमानिर्रहीम। ਜ਼ਾਕਿਰ ਭਾਈ ਮੀਆਂ ਸਾਹਿਬ ਤੁਹਾਡੀ ਬਹੁਤ ਤਾਰੀਫ ਕਰ ਰਹੇ ਨੇ। ਮੀਆਂ ਸਾਹਿਬ ਕੀ ਕਰ ਰਹੇ ਨੇ ਇਸ ਟਾਈਮ? ਅੱਲਾਹ ਤਾਲਾ ਨੇ ਤੁਹਾਨੂੰ ਬੜੀ ਇੱਜ਼ਤ ਦਿੱਤੀ। ਪੰਜਾਬ, ਪਾਕਿਸਤਾਨ, ਈਵਨ ਕਿ ਫਾਰ ਵਰਲਡ, ਥਰੂ ਆਊਟ ਵਰਲਡ, ਪੂਰੀ ਦੁਨੀਆ 'ਚ ਇਸ ਟਾਈਮ ਲੋਕ ਤੁਹਾਡੇ ਫੈਨ ਮੌਜੂਦ ਹਨ। ਤੁਹਾਡੇ ਬਹੁਤ ਸਾਰੇ ਸੌਂਗ ਵੀ ਹਿੱਟ ਹੋ ਚੁੱਕੇ ਹਨ ਔਰ ਲੋਕ ਤੁਹਾਨੂੰ ਪਸੰਦ ਵੀ ਕਰਦੇ ਨੇ। ਅੱਛਾ, ਤੁਹਾਡਾ ਸਟਾਰਟ ਜਿਹੜਾ ਮੈਂ ਦੇਖਿਆ, ਮੈਂ ਤੁਹਾਡੇ ਨਾਲ ਕਾਫੀ ਸਾਰਾ ਵਕਤ ਮੀਆਂ ਸਾਹਿਬ ਦੇ ਨਾਲ ਗੁਜ਼ਾਰਿਆ, ਤੁਹਾਡਾ ਸਟਾਰਟ ਮੈਂ ਵੀ ਦੇਖਿਆ ਤੇ ਮੈਂ ਚਾਹੁੰਦਾ ਕਿ ਉਹ ਤੁਹਾਡਾ ਸਟਾਰਟ ਜਿਹੜਾ ਨਾ ਤੁਹਾਡੇ ਕੋਲੋਂ ਅਸੀਂ ਸੁਣੀਏ ਕਿ ਤੁਸੀਂ ਕਿਸ ਤਰ੍ਹਾਂ ਆਪਣਾ ਵਕਤ ਸ਼ੁਰੂ ਕੀਤਾ। ਤੁਸੀਂ ਢੋਲ ਵਿੱਚ ਵੀ ਤੁਹਾਡਾ ਇੱਕ ਬਹੁਤ ਬੜਾ ਨਾਮ ਆਈ ਔਰ ਤੁਸੀਂ ਢੋਲ ਦੇ ਇਸਰਾਰੋ ਰਮੂਜ਼ ਫਨ ਦੇ ਬਾਰੇ 'ਚ ਬੜੇ ਅੱਛੀ ਤਰ੍ਹਾਂ ਜਾਣਦੇ ਹੋ। ਤੁਹਾਡੇ ਤੋਂ ਬਿਹਤਰ ਸ਼ਾਇਦ ਹੀ ਕੋਈ ਜਾਣੇ ਕਿ ਉਹ ਤੁਹਾਡਾ ਖਾਨਦਾਨੀ ਸੈਟਅਪ ਹੈ। ਤੁਸੀਂ ਸਿੰਗਿੰਗ ਗੱਲ ਕਿਸ ਤਰ੍ਹਾਂ ਆਏ ਔਰ ਤੁਸੀਂ ਕਿਸ ਤਰੀਕੇ ਨਾਲ ਆਪਣਾ ਸਫ਼ਰ ਤੈਅ ਕੀਤਾ? अस्सलाम वालेकुम जी तमाम दोस्त जी। मेरा शुरू तो ही पहले तो ढोल वजांदा रहा और बड़ा मैनूं शौक है ढोल का और उस असीं माशाअल्लाह काफ़ी इज्जत भी पाई ढोल दे विच। ते उहदे च मेरे उस काम दे विच मियाँ साहब होरां दा बड़ा वड्डा हत्थ है कि मेरे नाल उन्हां बड़ी मैनूं सपोर्ट कीती। मतलब सोशल मीडिया के हवाले नाल मैं ढोल शोल वजाना, मियाँ साहब होरां मेरी वीडियोज़ वगैरह बनानी, फिर सोशल मीडिया ते देनी, दुनिया वेखना, सानूं पसंद करना, साडा काम पसंद करना। उस तो अगे ना मैं ना ढोल दे नाल ना ਗਾਣਾ ਵਗੈਰਾ ਜਿਵੇਂ ਅੱਜ ਕੱਲ੍ਹ ਦਾ ਸਾਡਾ ਕਲਚਰ ਹੈ, ਪੰਜਾਬੀ ਕਲਚਰ ਹੈ, ਮੈਂ ਨਾਲ ਗਾਣੇ ਗੁਣੇ ਨਾ ਕਹਿਣੇ। ਅੱਛਾ, ਇੱਕ ਕੱਟ ਕਰ ਰਹੇ ਇੱਥੇ ਇੱਕ ਸਾਨੂੰ ਢੋਲ ਦੇ ਨਾਲ ਗਾਣੇ ਵਾਲਾ ਜਿਹੜਾ ਸਟਾਈਲ ਸੁਣਾ ਕੇ ਵਿਖਾਓ ਨਾ। ਅੱਛਾ ਜੀ, ਕੋਈ ਇੱਕ ਜਿਹੜਾ ਤੁਹਾਨੂੰ ਪਸੰਦ ਹੋਵੇ ਸਭ ਤੋਂ ਬੈਸਟ। ਅੱਛਾ ਜੀ, ਅੱਛਾ ਸਟਾਰਟਿੰਗ ਵਿੱਚ ਨਵਾਂ ਹਾਂਜੀ, ਮਤਲਬ ਢੋਲ ਵਜਾ ਰਿਹਾ ਤੇ ਮਹਿੰਦੀ ਵਗੈਰਾ ਹੋ ਰਹੀ ਤੇ ਮੈਂ ਨਾਲ ਆਖ ਰਿਹਾ ਹੋਏ ਉਹਨਾਂ ਕਿਹੜਾ ਆਵਣਾ ਏ, ਹੋਏ ਉਹਨਾਂ ਕਿਹੜਾ ਆਵਣਾ ਏ ਜਿਨ੍ਹਾਂ ਦੇ ਰਾਮ ਲੈ ਹੋਏ ਨੀ ਉਹ ਦਿਲਾ ਤੇਰੇ ਕੀ ਲੱਗਦੇ ਸਨੇਜ ਦੇ ਘੱਲੇ ਹੋਏ ਨੀ। ਇਹ ਟੱਚ ਹੁੰਦਾ ਸਾਡਾ। ਨਾਲ ਨਾਲ ਮੈਂ ਢੋਲ ਵਜਾਉਣਾ, ਮੀਆਂ ਸਾਹਿਬ ਹੋਰਾਂ ਦਾ ਮਤਲਬ ਵੀਡੀਓ ਦਾ ਕੰਮ ਹੋਣਾ। ਅੱਲਾਹ ਪਾਕ ਇਹਨਾਂ ਨੂੰ ਸਲਾਮਤ ਰੱਖੇ ਨਾ। ਬੜੀ ਮੇਰੀ ਸਪੋਰਟ ਕੀਤੀ। ਉਸ ਤੋਂ ਬਾਅਦ ਬਾਟਾ ਟੀਵੀ ਤੇ ਮੇਰੇ ਬਾਟਾ ਪ੍ਰੋਡਕਸ਼ਨ ਤੇ ਵੀਡੀਓ ਆਣੀ ਕੰਮ ਦੇ ਵਾਲੇ ਨਾਲ। ਅੱਛਾ, ਉਸ ਤੋਂ ਬਾਅਦ ਮੀਆਂ ਸਾਹਿਬ ਨੇ ਮੈਨੂੰ ਆਖਿਆ ਆਵਾਜ਼ ਤੇਰਾ ਅੱਛਾ ਹੈ, ਤੂੰ ਇਸ ਨੂੰ ਨਾ ਸਿੰਗਿੰਗ ਇਹ 'ਚ ਤੂੰ ਇਹ ਢੋਲ ਨੂੰ ਥੋੜ੍ਹਾ ਜਿਹਾ ਨਾ ਪਿੱਛੇ ਕਰ ਤੇ ਤੂੰ ਥੋੜ੍ਹਾ ਸਿੰਗਿੰਗ ਲੈ ਤਵੱਜੋ ਕਰ। ਮੈਂ ਕਿਹਾ ਜੀ ਠੀਕ ਹੈ। ਫਿਰ ਮੈਨੂੰ ਮਤਲਬ ਮੈਂ ਮੀਆਂ ਹੋਰਾਂ ਮੇਰੇ ਨਾਲ ਲਾਹੌਰ ਗਏ, ਮੇਰੇ ਗਾਣੇ ਵਗੈਰਾ ਕਰਵਾਏ, ਕਾਫੀ ਗਾਣੇ ਕੀਤੇ। ਉਸ ਤੋਂ ਪਹਿਲੇ ਮਤਲਬ ਮੀਆਂ ਸਾਹਿਬ ਨੇ ਕਾਫੀ ਮੇਰੇ ਗਾਣੇ ਕਰਵਾਏ। ਲੇਕਿਨ ਅੱਛਾ ਇਹ ਦੱਸੋ ਵੀ ਜਿਸਲੇ ਮੀਆਂ ਸਾਹਿਬ ਤੁਹਾਨੂੰ ਆਖਿਆ, ਅੱਛਾ ਮੈਂ ਤੇ ਇਹਦਾ ਪਹਿਲੀ ਫੈਨ ਆ ਮੀਆਂ ਦਾ ਨਾ। ਮੈਂ ਸ਼ੁਰੂ ਤੋਂ ਇਸੇ ਵਾਸਤੇ ਦੇ ਨਾਲ ਟੁਰਦਾ ਰਿਹਾ ਕਿ ਇਹਦੇ 'ਚ ਨਾ ਪਹਿਚਾਨ ਬੜੀ ਹੈ, ਬੰਦੇ ਦੀ ਪਹਿਚਾਨ ਬੜੀ ਰੱਖਦਾ ਭਾਵੇਂ ਨਾ ਦੱਸੇ। ਇਹਨੇ ਤੁਹਾਨੂੰ ਆਖਿਆ ਕਿ ਤੁਸੀਂ ਸਿੰਗਿੰਗ ਦੇ ਹਵਾਲੇ ਨਾਲ ਆਓ, ਤਾਂ ਤੁਹਾਨੂੰ ਕੀ ਲੱਗਾ ਕਿ ਤੁਸੀਂ ਗਾ ਸਕਦੇ ਹੋ? ਮੈਨੂੰ ਤਾਂ ਇਹ ਲੱਗਾ ਕਿ ਮੇਰੇ ਨਾਲ ਗਲਤ ਕਰ ਰਹੇ ਹਨ ਕਿ ਮੇਰਾ ਢੋਲ 'ਚ ਐਡਾ ਨਾਮ ਹੈ, ਮੈਂ ਹਰ ਰੋਜ਼ ਮਤਲਬ ਮਹਿੰਦੀ ਵਗੈਰਾ ਆਪਣਾ ਰੋਜ਼ੀ ਅੱਛੇ ਤਰੀਕੇ ਨਾਲ ਕਮਾ ਰਿਹਾ ਤੇ ਮੈਨੂੰ ਇਹ ਕਹਿ ਰਹੇ ਨੇ ਕਿ ਤੂੰ ਇਹ ਕੰਮ ਕਰਦੇ ਰਹੇ ਇਹਦੇ ਅਗਰ ਤੂੰ ਕਰੇਂਗਾ ਤਾਂ ਤੂੰ ਚੱਲ ਸਕਦਾ ਹੈ। ਆਵਾਜ਼ ਤਾਂ ਮੈਨੂੰ ਅਲਹਮਦੁਲਿਲਾ ਇੱਕ ਬੰਦੇ ਨੂੰ ਪਤਾ ਹੁੰਦਾ ਕਿ ਮੇਰੀ ਆਵਾਜ਼ ਅੱਛੀ ਹੈ, ਆਵਾਜ਼ ਤਾਂ ਮੈਨੂੰ ਪਤਾ ਹੈ ਕਿ ਮੇਰੀ ਆਵਾਜ਼ ਹੈ। ਲੇਕਿਨ ਮੈਂ ਇਹ ਸੋਚਿਆ ਕਿ ਹੋ ਸਕਦਾ ਮੈਂ ਗਾਣਾ ਕਰਾਂ, ਮੇਰਾ ਨਹੀਂ ਵੀ ਚੱਲਦਾ ਤੇ ਮੇਰਾ ਢੋਲ ਦਾ ਕੰਮ ਵੀ ਬੰਦ ਹੋ ਜਾਣਾ। ਲੇਕਿਨ ਮੀਆਂ ਸਾਹਿਬ ਨੇ ਆਖਿਆ ਤੈਨੂੰ ਮੈਂ ਆਖ ਰਿਹਾ ਕਿ ਤੂੰ ਇਹ ਢੋਲ ਨੂੰ ਬਿਲਕੁਲ ਬੰਦ ਕਰ ਦੇ, ਤੂੰ ਸਿੰਗਿੰਗ ਸ਼ੁਰੂ ਕਰ ਬਸ। ਮੈਂ ਕਿਹਾ ਜੀ ਠੀਕ ਹੈ। ਫਿਰ ਆਪਣਾ 3-4 ਗਾਣੇ ਕੀਤੇ। ਅੱਛਾ, ਮੈਂ ਚਾਹਾਂਗਾ ਕਿ ਸਭ ਤੋਂ ਪਹਿਲਾ ਜਿਹੜਾ ਗਾਣਾ ਤੁਸੀਂ ਕੀਤਾ, ਹਾਂਜੀ, ਉਹਦੀ ਤਿਆਰੀ ਕਿਸ ਤਰ੍ਹਾਂ ਕੀਤੀ ਔਰ ਕਿਹੜਾ ਗਾਣਾ ਕੀਤਾ, ਸਾਨੂੰ ਗਾ ਕੇ ਵੀ ਥੋੜਾ ਜਿਹਾ ਦਿਖਾਓ। ਹਾਂਜੀ, ਉਹ ਅਸੀਂ ਪਹਿਲੇ ਗਾਣਾ ਅਸਾਂ ਸ਼ੁਰੂ ਕੀਤਾ ਜਨਾਬ ਸਾਡੇ ਬੜੇ ਪਿਆਰੇ ਸ਼ਾਇਰ ਬਾਬਾ ਸ਼ਾਹ ਨਾਂਗਾ ਸਾਹਿਬ ਸਾਨੂੰ ਹੱਥੋਂ ਲਿਖਵਾਇਆ। ਕੁਝ ਲੁੱਡੇ ਸੱਜਣ ਵੀ ਹੁੰਦੇ ਨੇ ਜਿਹੜੇ ਰੋਜ਼ ਮਨਾਵਣੇ ਪਾਉਂਦੇ ਨੇ ਔਰ ਦਿਲ ਢੋਲਾ, ਤੇ ਉਹ ਬਾਬਾ ਸ਼ਾਹ ਨਾਂਗਾ ਸਾਹਿਬ। ਉਸ ਤੋਂ ਬਾਅਦ ਮੀਆਂ ਖਾਲਿਦ ਮਹਿਮੂਦ ਬਾਟਾ ਸਾਹਿਬ, ਮੈਂ ਭਾਈ ਸਾਬਿਰ ਅਲੀ ਮੇਰੇ ਸ਼ੇਖ ਮੇਰੇ ਜਿਹੜੇ ਭਾਈ ਹਨ ਉਹਨਾਂ ਦੀ ਬੜੀ ਮੈਨੂੰ ਸਪੋਰਟ ਹੈ। ਮੇਰੇ ਉਸਤਾਦ ਮੁਹਤਰਮ ਆबिद हुसैन और उस्ताद अल्लाह तलूने वाला ਮੇਰੇ ਉਸਤਾਦ हैं ਜਨਾਬ। ਗਾਣਾ ਲੈ ਕੇ ਅਸੀਂ ਲਾਹੌਰ ਚਲੇ ਗਏ, ਉਸ ਦੀ ਮਿਹਨਤ ਕੀਤੀ। ਮਿਹਨਤ ਤੋਂ ਬਾਅਦ ਅਸਾਂ ਗਾਣਾ ਕੀਤਾ। ਪਹਿਲਾ ਗਾਣਾ ਹੀ ਅਸਾਂ ਕੀਤਾ। ਕੁਝ ਲੁੱਡੇ ਸੱਜਣ ਵੀ ਹੁੰਦੇ ਨੇ ਜਿਹੜੇ ਰੋਜ਼ ਮਨਾਵਣੇ ਪਾਉਂਦੇ ਨੇ। ਅਲਹਮਦੁਲਿਲਾ ਸਾਡਾ ਪਹਿਲਾ ਗਾਣਾ ਹੀ ਹਿੱਟ ਹੋ ਗਿਆ। ਅੱਛਾ ਜ਼ਾਕਿਰ ਭਾਈ, ਮੇਰਾ ਜਿਹੜਾ ਬੁਨਿਆਦੀ ਸਵਾਲ ਹੈ ਉੱਥੇ ਖੜਾ ਹੈ ਕਿ ਤੁਸੀਂ ਇਹ ਪਹਿਲਾ ਗਾਣਾ ਜਿਹੜਾ ਤੁਸੀਂ ਸੁਣਾ ਰਹੇ ਹੋ ਔਰ ਤੁਹਾਡਾ ਬੜਾ ਫੇਮਸ ਗਾਣਾ ਹੈ, ਉਹ ਪਹਿਲਾ ਹੀ ਫੇਮਸ ਗਾਣਾ ਕਮਾਲ ਹੈ। ਤਿਆਰੀ ਕਿਵੇਂ ਕੀਤੀ ਹੈ, ਕਿਸ ਕੋਲ ਤੇ ਕਿਵੇਂ ਤਿਆਰੀ ਕੀਤੀ? ਉਸਤਾਦਾਂ ਤੁਸੀਂ ਨਾਂ ਤੇ ਲਿਆ ਲੇਕਿਨ ਪੂਰੀ ਜ਼ਰਾ ਤਿਆਰੀ ਦਾ ਸਟਾਈਲ ਦੱਸੋ ਵੀ ਕਿਵੇਂ ਕਰਕੇ ਦਿਨ ਰਾਤ ਜਾਗੇ ਹੋ? ਤਿਆਰੀ ਤਾਂ ਫਿਰ ਉਹ ਡਿਊਟ ਸੌਂਗ ਹੈ ਸਰ, ਮਤਲਬ ਉਹ ਨਾਲ ਮੇਰੇ ਸਾਰੇ ਸਿਸਟਰ ਹਨ ਸਿੰਗਰ। ਅਸਾਂ ਮਿਲ ਕੇ ਮਤਲਬ ਮੀਆਂ ਸਾਹਿਬ ਉਹਨਾਂ ਨੇ ਅਸਾਂ ਗਾਣਾ ਸੁਣਨਾ ਕਿ ਗਾਣਾ ਅੱਛਾ, ਆਪਣੀ ਮਿਹਨਤ ਕਰੋ। ਅਸਾਂ ਫਿਰ ਆਪਣੇ ਡੇਰੇ ਤੇ ਹੁੰਦੀ ਮਿਹਨਤ ਵਗੈਰਾ ਕਰਦੇ ਰਹੇ, ਜਿੰਦੇ ਵਿੱਚ ਮਤਲਬ ਹੱਥ ਹੈ ਬਾਬੇ ਸ਼ਾਨ ਦਾ, ਉਸਤਾਦ ਆबिद ਸਾਹਿਬ ਦਾ, ਮੀਆਂ ਖਾਲਿਦ ਮਹਿਮੂਦ ਬਾਟਾ ਸਾਹਿਬ ਦਾ। ਉਸ ਤੋਂ ਬਾਅਦ ਅਸੀਂ ਲਾਹੌਰ ਚਲੇ ਗਏ। ਅਸਾਂ ਗਾਣਾ ਆਡੀਓ ਆਪਣਾ ਰਿਕਾਰਡ ਕਰਵਾਇਆ। ਅਲਹਮਦੁਲਿਲਾ ਜਿਵੇਂ ਹੀ ਸਾਡਾ ਗਾਣਾ ਆਇਆ ਤਾਂ ਦੁਨੀਆ ਨੂੰ ਬੜਾ ਪਸੰਦ ਕੀਤਾ, ਲਾਈਕ ਕੀਤਾ। ਪਹਿਲਾ ਗਾਣਾ ਹੀ ਸਾਡਾ ਹਿੱਟ ਹੋ ਗਿਆ।
ਉਸ ਤੋਂ ਬਾਅਦ ਫਿਰ ਦੂਸਰਾ ਗਾਣਾ ਆ ਗਿਆ ਜੀ ਦਿਲ ਢੋਲਾ। ਨਹੀਂ ਮੈਂ ਚਾਹ ਰਿਹਾ ਕਿ ਪਹਿਲਾ ਗਾਣਾ ਵੀ ਸਾਨੂੰ ਸੁਣਾਓ ਨਾ। ਅੱਛਾ ਜੀ, ਉਹ ਸੁਣਾ ਦਿੰਦੇ ਆ ਪਹਿਲੇ ਲੁੱਡੇ ਸੱਜਣ। ਹਾਂ। ਹਾਂਜੀ। ਹੋ ਹਾਂ ਠਰਵੈਂਦਾ ਕਸਮ ਖੁਦਾ ਦੀ, ਹਾਂ ਠਰਵੈਂਦਾ ਕਸਮ ਖੁਦਾ ਦੀ, ਜਦਾਂ ਮੋਢਿਆਂ ਨਾਲ ਖਲੋਂਦੇ ਨੇ ਕੁਝ ਲੁੱਡੇ ਸੱਜਣ ਵੀ ਆਉਂਦੇ ਹਨ, ਜਿਹੜੇ ਰੋਜ਼ ਮਨਾਵਣੇ ਪਾਉਂਦੇ ਨੇ, ਕੁਝ ਲੁੱਡੇ ਸੱਜਣ ਵੀ ਆਉਂਦੇ ਹਨ। ਅੱਛਾ ਇਹ ਦੱਸੋ ਕਿ ਇਹਦੀ ਕੰਪੋਜੀਸ਼ਨ ਕਿੰਨੇ ਕੀਤੀ ਸੀ, ਮਿਊਜ਼ਿਕ ਇਹਦਾ ਕਿੰਨੇ ਦਿੱਤਾ ਸੀ ਇਸ ਗਾਣੇ ਇਹਦਾ ਤਾਂ ਮਤਲਬ ਉਸ ਟਾਈਮ ਤਾਂ ਮੀਆਂ ਸਾਹਿਬ ਰਿਆਨ, ਬਾਬਾ ਸ਼ਾਨ ਸਾਹਿਬਾਨ, ਉਸਤਾਦ ਆਬਿਦ ਸਾਹਿਬਾਨ ਨੇ ਸਾਰਿਆਂ ਰਲ ਮਿਲ ਕੇ ਇਸ ਦਾ ਮਤਲਬ ਸੈਟਅਪ ਬਣਾਇਆ। ਅੱਛਾ ਬੰਦੇ ਦਾ ਨਾ ਬੜਾ, ਜਦੋਂ ਕੋਈ ਗਾਣਾ ਟਰੈਕਟਰ ਟਰਾਲੀਆਂ ਤੇ ਰੋਲ ਜਾਵੇ ਤੇ ਅੱਜ ਕੱਲ ਟਿਕਟੌਕ ਤੇ ਰੋਲ ਜਾਵੇ ਨਾ, ਮਤਲਬ ਚੱਲ ਜਾਵੇ, ਇਹਦਾ ਮਤਲਬ ਹੁੰਦਾ ਬੰਦਾ ਫੇਮਸ ਹੋ ਗਿਆ। ਤੁਹਾਡਾ ਪਹਿਲਾ ਗਾਣਾ ਹੀ ਜਨਾਬ ਏਡਾ ਮਸ਼ਹੂਰ ਹੋ ਗਿਆ, ਤੇ ਕੀ ਮਹਿਸੂਸ ਹੋਇਆ ਜਦੋਂ ਦੁਨੀਆ ਹਰ ਜਗ੍ਹਾ ਤੇ ਗਾਣਾ ਚੱਲਿਆ ਔਰ ਲੋਕੀ ਤੁਹਾਨੂੰ ਪਹਿਚਾਨਣ ਲੱਗ ਪਏ, ਤੁਹਾਡੀ ਇੱਕ ਪਹਿਚਾਨ ਬਣ ਗਈ? ਉਹ ਕੀ ਮਹਿਸੂਸ ਕਰ ਰਹੇ ਸੀ ਫਿਰ ਤੁਸੀਂ ਉਸ ਵੇਲੇ? ਪਹਿਲਾ ਗਾਣਾ ਹੀ, ਮਤਲਬ ਬਹੁਤ ਘੱਟ ਬੰਦੇ ਹੁੰਦੇ ਜਿਹੜੇ ਖੁਸ਼ਕਿਸਮਤ ਜਿਨ੍ਹਾਂ ਦਾ ਪਹਿਲਾ ਗਾਣਾ ਹੀ ਹਿੱਟ ਹੋ ਜਾਂਦਾ। ਅਲਹਮਦੁਲਿਲਾ ਜੀ, ਬੜੀ ਖੁਸ਼ੀ ਪਾਈ, ਬਹੁਤ ਜ਼ਿਆਦਾ ਅੱਲਾ ਦਾ ਲੱਖ ਲੱਖ ਸ਼ੁਕਰ ਅਦਾ ਕੀਤਾ ਕਿ ਚਲੋ ਮਾਲਿਕ ਅਸਾਂ ਮਿਹਨਤ ਕੀਤੀ, ਸਾਡੀ 5-7 ਸਾਲ ਦੀ ਮਿਹਨਤ ਹੈ, ਔਰ ਉਸ ਤੋਂ ਬਾਅਦ ਅਗਰ ਅਸੀਂ ਸਿੰਗਿੰਗ ਵਿੱਚ ਆਏ ਹਾਂ ਤੇ ਅਸੀਂ ਸਾਨੂੰ ਮਾਲਿਕ ਨੇ ਰੰਗ ਲਾਇਆ, ਸਾਡਾ ਗਾਣਾ ਹਿੱਟ ਹੋਇਆ, ਬੜੀ ਖੁਸ਼ੀ ਮਹਿਸੂਸ ਕੀਤੀ। ਅੱਛਾ ਮੀਆਂ ਸਾਹਿਬ, ਮੈਂ ਚਾਹਾਂਗਾ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਜ਼ਾਕਿਰ ਤੇ ਬੇਸਿਕਲੀ ਇੱਕ ਢੋਲ ਮਾਸਟਰ ਆਈ, ਇਹਦਾ ਨਾਮ ਆਈ ਇਸ ਢੋਲ ਦੇ ਵਿੱਚ ਮਾਸ਼ਾਅੱਲਾ ਬਹੁਤ ਬੜਾ ਇੱਕ ਨਾਮ ਆਈ, ਹੁਣ ਵੀ ਹੈ, ਖੈਰ ਹੁਣ ਬੇਸਿਕ ਸਿੰਗਿੰਗ ਵੱਲ ਚਲੇ ਗਏ। ਤੁਸੀਂ ਕਿਸ ਤਰ੍ਹਾਂ ਅਬਜ਼ਰਵ ਕੀਤਾ ਕਿ ਇਸ ਬੰਦੇ ਨੂੰ ਸਿੰਗਿੰਗ ਸੌਂਗ ਕਰਨਾ ਚਾਹੀਦਾ, ਗਾਣਾ ਚਾਹੀਦਾ? हाँ जी बिल्कुल, बड़ा अच्छा सवाल है क्योंकि सारे सवाल ही बड़े टफ ते बड़े अच्छे हैं। इन्हां दा जी बच्चा एक नोमी, अजकल नोमी शेख तो मशहूर है, ठीक है, पाकिस्तान दे विच बड़ा नाम नोमी शेख दा। उनका ढोल दा बड़ा प्यारा हाथ था। ज़ाहिर डेली असां रिहर्सल नाल काम करा, जदों बच्चे दा मैं हत्थ वेख्या, काम वेख्या, उस तो बाद मैं डिसाइड किया जांदे दोवें फन जिहड़े ना वो जिंदा रसन। वो बच्चा है आइला स्ट्रगल अगर करता है तो काफ़ी अरसा तक वो चल सकता है, और उनका मद्दे मुकाबले लाना चनी बड़ा मुश्किल है। फिर भाई ज़ाकिर अली खान माशाल्लाह इन्हां ढोली तो सानी कोई ना, मैं क्या क्यों ना होवे इन्हां नूं आजमाया जाए। मैं हमेशा सख्त फैसले कीते नूं, ਜਿਹੜੇ ਵੀ ਆਪਣੀ ਜ਼ਾਤ ਤੇ ਕੀਤੇ ਨੇ, ਕਾਰੋਬਾਰ ਦੇ ਹਵਾਲੇ ਨਾਲ ਕੀਤੇ ਨੇ ਜਾਂ ਕਿਸੇ ਵਾਸਤੇ ਕੀਤੇ ਨੇ। ਮੈਂ ਇਹਨਾਂ ਦੀ ਪਰਸਨੈਲਿਟੀ, ਇਹਨਾਂ ਦੀ ਜਿਹੜੀ ਫੇਸ ਲੁੱਕ ਹੈ, ਇਹਨਾਂ ਦਾ ਕੱਦ, ਇਹਨਾਂ ਦਾ ਫਿਰ ਸਟੇਜ ਤੇ ਖੜੇ ਹੋ ਕੇ ਉਹ ਗਾਣਾ ਢੋਲ ਤੇ, ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਮੈਂ ਮੈਨੇਜ ਕੀਤਾ, ਮੈਂ ਕਿਹਾ ਨੋਮੀ ਨੂੰ ਢੋਲ ਤੇ ਲੈ ਕੇ ਆ, ਤੁਸੀਂ ਆ ਜਾਓ ਸਿੰਗਿੰਗ ਤੇ। ਬੜਾ ਮੁਸ਼ਕਿਲ ਫੈਸਲਾ ਹਾਂ, ਕੋਈ ਵੀ ਆਪਣਾ ਫਨ ਛੋੜ ਕੇ ਘਰ ਨਹੀਂ ਬਣਦਾ। शायद जे मैं ज़ाकिर अली तो इलावा किसी भी आर्टिस्ट ਨੂੰ अगर मैं आंदा तो मेरी शायद नाम कोई बंदा गल। इन्हें अपने रोजी रोटी की खातिर परवाह ना करते हुए इन्हें ढोल चाह के रख दिता ना कि आज तो बाद मियाँ साहब मैं सिंगिंग नहीं कर सकता। वाह भी दी, बहुत बड़ा फैसला, बड़ा मुश्किल फैसला, और अल्लाह पाक इन्होंने जितनी इज्जत दी है, दिल ठरदा है, दिल खुश होता है। और इतने शो मेरे ख्याल साडा चनियोर तो की पंजाब का कोई सिंगर भी नहीं इतने शो कर रहे जितने ज़ाकिर शेख साहब कर रहे हैं। हर रात को फंक्शन, हर रात को फंक्शन, और अच्छे फंक्शन नहीं कोई नॉर्मल फंक्शन, अपनी मर्जी नाल डील करता है, अपनी मर्जी के फंक्शन अटेंड करता है। ये भी नहीं बेकाल आ गई तो चला गया, नहीं, बड़ी परचोल करके अच्छा फंक्शन, ताकि जितने रिस्पैक्ट होवे, इज्जत होवे, लोग सुनने वाले होवे, सुरीले होवे। ਅੱਛਾ ਬੁੱਟਾ ਸਾਹਿਬ ਕਿਆ? ਤੁਸੀਂ ਮਤਲਬ ਕੀ ਮਹਿਸੂਸ ਕਰ ਰਹੇ ਹੋ? ਇੱਕ ਤੁਹਾਡੇ ਹੱਥਾਂ ਦਾ ਤਰਾਸ਼ਿਆ ਹੋਇਆ ਹੀਰਾ ਅੱਜ ਪੂਰੀ ਦੁਨੀਆ ਤੇ ਇੰਟਰਨੈਸ਼ਨਲ ਫੇਮਸ ਹੋ ਗਿਆ ਹੈ, ਪੰਜਾਬੀ ਫੋਕ ਸਿੰਗਰ, ਤੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਇਸ ਟਾਈਮ ਫੁਆਣੇ ਸ਼ਹਿਰ ਦੇ ਵਿੱਚ ਬੈਠ ਕੇ ਕਿ ਤੁਹਾਡਾ ਇੱਕ ਸ਼ਾਗਿਰਦ, ਤੁਹਾਡਾ ਇੱਕ ਤਰਾਸ਼ਿਆ ਹੋਇਆ ਹੀਰਾ ਪੂਰੀ ਦੁਨੀਆ ਤੇ? ਕੀ ਤੁਹਾਡੀ ਅਹਿਸਾਸਾਤ ਕੀ ਨੇ, ਤੁਹਾਡੇ ਜਜ਼ਬਾਤ ਕੀ ਨੇ? ਅਸਲ ਬੰਦਾ ਸ਼ਾਗਿਰਦ ਮਿਹਨਤ ਹੀ ਉਦੋਂ ਕਰਦਾ ਹੈ, ਸਿਰਫ ਉਹ ਦਿਨ ਵੇਖਣ ਕਾਰਨ ਜਦੋਂ ਕਾਮਯਾਬ ਹੋ ਜਾਵੇ ਤਾਂ ਮੇਰੀ ਕਾਮਯਾਬੀ ਜਾਂ ਮੇਰੀ ਉਹ ਮਿਹਨਤ ਪੂਰੀ ਹੋ ਜਾਵੇ। ਔਰ ਕਿਸੇ ਬੰਦੇ ਦੇ ਵਿੱਚ ਅਗਰ ਉਹ ਖੂਬੀ ਆ ਜਾਂਦੀ, ਉਹ ਫੇਮਸ ਹੋ ਜਾਂਦਾ ਹੈ, ਤਾਂ ਉਹ ਜਦੋਂ ਕਰਦਾ ਹੀ ਉਸੇ ਕੰਮ ਵਾਸਤੇ, ਤਾਂ ਸਮਝ ਲਓ ਉਹ ਤਾਂ ਸਾਰੀਆਂ ਖੁਸ਼ੀਆਂ ਮਿਲ ਗਈਆਂ, ਉਹਦੀ ਮਿਹਨਤ ਪੂਰੀ ਹੋ ਗਈ। ਅੱਛਾ ਜ਼ਾਕਿਰ ਭਾਈ, ਤੁਸੀਂ ਇਹ ਦੱਸੋ ਕਿ ਬਕਾਇਦਾ ਸ਼ਾਗਿਰਦੀ ਵੀ ਤੁਸੀਂ ਕਿਸੇ ਉਸਤਾਦ ਦੀ ਇਖਤਿਆਰ ਕੀਤੀ? ਹਾਂਜੀ, ਮੈਂ ਜਿਹੜੀ ਸ਼ਾਗਿਰਦੀ ਹੈ ਨਾ, ਉਹ ਮੈਂ ਉਸਤਾਦ ਅੱਲਾ ਤਲੁਣਿਆ ਨੇ ਉਹਨਾਂ ਦੇ ਕੋਲ ਸ਼ਾਗਿਰਦੀ ਕੀਤੀ ਹੈ ਜੀ।
अच्छा जाकिर भाई पहला सॉन्ग थोड़ा जेड़ा हिट होया जी हाँ। कितना टाइम लगा मियां साहब पहला जेड़ा सॉन्ग ਤੁਸੀਂ ਅਪਡੇਟ ਕੀਤਾ ਕਿਤਨੇ ਟਾਈਮ ਇਹ ਸੌਂਗ ਜਿਹੜਾ ਇਹਨਾਂ ਦਾ ਅੱਗੇ ਚੱਲਿਆ ਫੌਰੀ ਜਾਂ ਕੁਝ ਵਕਤ ਲੱਗਾ ਇਹ ਸਾਡਾ ਜਿਹੜਾ ਪਹਿਲਾ ਅਸੀਂ ਇਹ Song ਕੀਤਾ ਹੈ ਨਾ, ਉਹ ਪਹਿਲੇ ਹਫਤੇ ਦੇ ਵਿੱਚ ਹੀ ਵਾਇਰਲ ਹੋ ਗਿਆ। ਹਾਂਜੀ ਹਾਂਜੀ। ਇੱਕ ਹਫਤੇ 'ਚ ਹੀ ਵਾਇਰਲ ਹੋਇਆ ਹੈ। ਅੱਛਾ। ਔਰ ਅੱਜ ਤੱਕ ਉਹਦੀ ਸਪੀਡ ਵੱਧੀ ਹੈ, ਉਹਦੀ ਥੱਲੇ ਨਹੀਂ ਆਈ। अच्छा जाकिर भाई पहला सॉन्ग होया अल्लाह कीता जनाब वो आगाज अच्छा हो गया की फीलिंग्स हैं ਬਹੁਤ ਜ਼ਿਆਦਾ ਖੁਸ਼ੀ ਹੈ ਅਲਹਮਦੁਲਿਲਾ, ਬਹੁਤ ਜ਼ਿਆਦਾ ਖੁਸ਼ੀ ਹੈ। ਔਰ ਨਾਲ ਹੀ ਅਸੀਂ ਮਤਲਬ ਦੂਸਰੇ Song ਦੀ ਤਿਆਰੀ ਕਰ ਲਈ, ਤੱਕ ਇਤਨਾ ਟਾਈਮ ਨਹੀਂ ਗੁਜ਼ਰਿਆ। ਕਦੀ ਤੁਸੀਂ ਸੋਚਿਆ ਸੀ ਵੀ ਤੁਹਾਡਾ ਪਹਿਲਾ Song ਹੀ ਏਡਾ ਚੜੀ ਨਹੀਂ ਨਹੀਂ ਨਹੀਂ, ਕਦੀ ਵੀ ਨਹੀਂ ਸੋਚਿਆ। ਯਕਦਮ ਹੀ? ਹਾਂਜੀ ਯਕਦਮ ਹੀ ਬਸ। जाकिर भाई फर्स्ट सॉन्ग ਤੁਹਾਡਾ ਚੱਲਿਆ ਉਸ ਤੋਂ ਬਾਅਦ ਸੈਕੰਡ ਜਿਹੜਾ ਸੌਂਗ ਹੈ ਦਿਲ ਢੋਲਾ ਹਾਂਜੀ ਮੇਰੇ ਖਿਆਲ ਇਹੀ ਹੈ ਤੁਹਾਡਾ ਇਹ ਸੈਕਿੰਡ ਹੈ। ਇਹ ਕਿਸ ਨੇ ਲਿਖਿਆ ਇਹਦੀ ਕੰਪੋਜੀਸ਼ਨ ਕਿਸ ਨੇ ਬਣਾਈ ਔਰ ਇਹ ਕਿਸ ਤਰ੍ਹਾਂ ਸਿਲੈਕਟ ਕੀਤਾ ਕਿੰਨਾ ਟਾਈਮ ਲੱਗਾ ਕਿਵੇਂ ਮਹਿਸੂਸ ਹੋਇਆ ਕਿ ਇਹ ਹੋਣਾ ਚਾਹੀਦਾ ਹੈ पहला सॉन्ग भी लिखा बाबा शाह नांगा साहब ने और दूसरा सॉन्ग भी लिखा बाबा शाह नांगा साहब ने, ठीक है। और तकरीबन जितने मैं सॉन्ग गा रहे हैं वो सारे ही शेर बाबा शाह नांगा दे लिखे हैं ਜਿਹੜੇ मैं गा रहे हैं और बहुत अच्छे शेर हैं ਸਾਡੇ ਪਾਕਿਸਤਾਨ ਦੇ। दूसरा सॉन्ग उन्हें लिखा फिर इसके ट्यून वगैरह बना के और इसकी रिहर्सल करके लाहौर बाऊजी स्टूडियो ਉੱਥੋਂ सा रिकॉर्डिंग ਕੀਤਾ। ਮੀਆਂ ਸਾਹਿਬ ਵੀ ਨਾਲ ਹਨ, म्यूजिक वगैरह ਇਹਨਾਂ ਚੂਜ਼ ਕੀਤਾ, ਆਵਾਜ਼ ਫਿਰ ਸਾਡੀ ਹੈ ਤੇ ਚਲੋ ਉਸਦੇ ਵੀ ਦੋ ਬੋਲ ਸਾਡੇ ਨਜ਼ਰ ਉਹ ਸੁਣਾਓ ਜੀ ਸੁਣਾਓ ਜ਼ਰੂਰ ਸੁਣਾਓ हो दिल ढोला ओए तांग तेरी विच रहंदा ओ हिक वारी मिल ढोला तू हिक वारी मिल ढोला दिल ढोला ओए तांग तेरी विच रहंदा ओ हिक वारी मिल ढोला। ਅੱਛੇ ਬਾਬਾ ਜੀ ਕਿਹੜੇ ਸ਼ਹਿਰ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੇ ਤੁਹਾਨੂੰ ਕਲਾਮ ਲਿਖ ਕੇ ਦਿੱਤਾ? ਹਾਂਜੀ ਉਹ ਜੰਗ ਦੇ ਨਾਲ ਮਤਲਬ ਹੈ ਉਹ 253 ਨਾਂਗਿਆਂ ਦਾ ਚੱਕ ਜੰਗ ਵਿੱਚ ਹੀ ਹੈ। ਛੰਗ ਚ ਯਾਨੀ ਸਾਡੇ ਝੰਗ ਦੇ ਵਿੱਚ ਬਹੁਤ ਬੜੇ ਲੋਕ ਮੌਜੂਦ ਹਨ ਬਹੁਤ ਬੜੇ ਨਾਮ ਆਏ ਨੇ ਇਹਨਾਂ ਦੇ ਵਿੱਚ ਸਿੰਗਿੰਗ ਵਿੱਚ ਬਹੁਤ ਸਾਰੇ ਨਾਮ ਆਏ ਨੇ ਆਕਬ ਸਤਿਆਨਵੀ ਸ਼ਾਇਰੀ ਦੀ ਦੁਨੀਆ ਦੇ ਵਿੱਚ ਬਹੁਤ ਸਾਰੇ ਮੀਆਂ ਜੀ ਨਾਮ ਮੌਜੂਦ ਹਨ। ਸ਼ਾਇਰੀ ਤਾਂ ਖੈਰ ਹੈ ਦੇਖੋ ਉਹਨਾਂ ਨੂੰ ਸ਼ਾਨ ਨਾਂਗਾ ਇਹਨਾਂ ਦੀ ਅਗਰ ਇਹ ਸ਼ਾਇਰੀ ਔਰ ਗੀਤ ਸੁਣੋ ਤੇ ਕਮਾਲ ਹੈ ਬੜਾ ਮਜ਼ਾ ਆਉਂਦਾ। ਅੱਛਾ ਜ਼ਾਕਿਰ ਭਾਈ ਮੈਂ ਇਹ ਚਾਹਾਂਗਾ ਕਿ ਜਿਹੜਾ ਹੁਣ ਤੱਕ ਗਾਏ ਤੁਹਾਡੇ ਗੀਤ ਤੁਸੀਂ ਹੁਣ ਬਹੁਤ ਸਾਰੇ Songs ਕਰ ਚੁੱਕੇ ਹੋ ਬਹੁਤ ਸਾਰੇ ਕਰ ਚੁੱਕੇ ਹੋ ਹੁਣ ਤੱਕ ਜਿਹੜੇ ਤੁਸੀਂ ਗਾਏ ਨੇ ਉਹਨਾਂ 'ਚ ਜਿਹੜਾ ਸਭ ਤੋਂ ਅੱਛਾ ਤੁਹਾਨੂੰ ਲੱਗਾ ਨਾ ਕਿ ਮੇਰਾ ਦਿਲ ਚਾਹੁੰਦਾ ਕਿ ਮੈਂ ਬਾਰ-ਬਾਰ ਗੁੰਗੁਣਾਵਾਂ ਮਤਲਬ ਗਾ ਕੇ ਫਿਰ ਗਾਉਂਦੇ ਰਹੇ ਹੋ ਅਕੇਲੇ 'ਚ ਵੀ ਬਹਿ ਕੇ ਤੇ ਚਲੋ ਬਾਥਰੂਮ ਵਿੱਚ ਤਾਂ ਨਹੀਂ ਮੈਂ ਕਹਿੰਦਾ ਲੇਕਿਨ ਮਤਲਬ ਤੁਹਾਡਾ ਦਿਲ ਕਰਦਾ ਹੋਏ ਕਿ ਬਾਰ-ਬਾਰ ਮੈਂ ਬਸ ਇਹ ਗੁੰਗੁਣਾਵਾਂ ਉਹ ਤੁਹਾਨੂੰ ਸੁਣਾਓ ਵੀ ਤੇ ਸਾਨੂੰ ਦੱਸੋ ਵੀ ਹੋਏ ਅਸਾਂ ਉਹਨੂੰ ਛੋੜਿਆ ਹੋ ਦਿਲੇ ਆਉਂਦਾ ਤੋੜਿਆ ਓਏ ਓ ਬੇਵਫਾ ਨਹੀਂ ਓ ਅਸੀਂ ਬੇਵਫਾ ਸਾਡੀ ਮਜਬੂਰੀ ਆਈ ਛੋੜਨਾ ਜ਼ਰੂਰੀ ਆਈ ਓ ਬੇਵਫਾ ਨਹੀਂ ਅਸੀਂ ਬੇਵਫਾ ਅਸਾਂ ਉਹਨੂੰ ਛੋੜਿਆ ਹੈ ਦਿਲ ਆਉਂਦਾ ਤੋਂ